ਖੂਨ ਖੰਨੇ ਦਾ ਵੀ ਇਹੀ, ਖੂਨ ਲਾਹੌਰ ਦਾ ਵੀ ਉਹੀ, ਖੂਨ ਲੈਲਪੁਰ ਵਾਲੇ ਲੁਧਿਆਣੇ ਬੋਲਦੇ। ਸਾਡੀ ਸਾਡੀ ਇੱਕੋ ਜ਼ੁਬਾਨ, ਸਾਡੇ ਵਿਰਸੇ ਵੀ ਕਿੱਥੋਂ ਵੱਖ ਨੇ। ਪੰਜਾਬ ਦੇ ਸਿਆਣੇ ਬੋਲਦੇ, ਸਿਆਣੇ ਕਹਿੰਦੇ ਪੰਜਾਬ ਵੱਖ ਕਿੱਥੋਂ। ਸਿਆਣੇ ਨੂੰ ਤਾਂ ਪਤਾ ਨਹੀਂ ਚੜ੍ਹਦਾ ਲੈਂਦਾ ਕੀ। ਘਰੇ ਆ ਕੇ ਸਾਰਾ ਦਿਨ ਇਹੀ ਸੋਚਦੇ ਰਿਹਾ ਵੀ ਮੈਂ ਗਾਣੇ ਲਿਖ ਲੈ। ਕਿਉਂਕਿ ਹੁਣ ਮੈਂ ਇੱਦਾਂ ਦੇਖਦਾ ਕਿ ਅਕਸਰ ਬੰਦੇ ਮੈਸੇਜ ਵੀ ਆਉਂਦੇ ਆ ਮੁੰਡਿਆਂ ਦੇ, ਬਾਕੀ ਸਿੰਗਰਾਂ ਨੂੰ ਵੀ ਆਉਂਦੇ ਆ, ਉਹ ਇੱਕ ਦੋ ਲਿਖਦੇ ਭਾਜੀ ਅਸੀਂ ਗਾਣਾ ਲਿਖਿਆ। ਮੈਂ ਕਿਹਾ ਮੈਂ ਉਹ ਜਿਹਨੇ 60-65 ਲਿਖ ਕੇ ਪਤਾ ਲੱਗਾ ਸੀ 6 ਗਾਣੇ ਇਹ ਗਾਣੇ। ਇਸ਼ਕੇ ਦੀਆਂ ਗੁੰਝਲਾਂ ਨੂੰ ਮੈਂ ਹੱਥੀਂ ਲੱਗਦਾ ਫੜਿਆ ਏ, ਵਾਹ ਨੀ ਤੈਨੂੰ ਹਾਸੇ ਸੁਝਦੇ ਆ ਨੀ ਗੱਭਰੂ ਸੂਲੀ ਚੜਿਆ। ਆ ਫੁੱਲਾਂ ਦੀਆਂ ਪੱਤੀਆਂ ਤੇ ਮੀਂਹ ਲੱਗਦੀ, ਤੈਨੂੰ ਨਹੀਂ ਪਤਾ ਤੂੰ ਮੈਨੂੰ ਕੀ ਲੱਗਦੀ, ਤੇਰੇ ਵੱਲ ਆਉਂਦਾ ਪੈਰ ਰੁਕੇ ਸੋਹਣੀਏ, ਬਾਰਡਰਾਂ ਤੇ ਖਿੱਚੀ ਹੋਈ ਤੁਲੀ ਲੱਗਦੀ। ਬਾਰਡਰ ਦੀ ਗੱਲ ਮੈਂ ਕਿਤੇ ਨਾ ਕਿਤੇ ਕਰ ਜਾਣਾ। ਪਿਆਰ ਪਿੰਜੇ ਉੱਤੇ ਪੂਣੀ ਤੇਥੋਂ ਕੱਤ ਹੀ ਨਾ ਹੋਈ, ਕੰਧਾਂ ਉੱਚੀਆਂ ਹਿਰੀਆਂ ਨੀ ਘਮੰਡ ਵਾਲੀਆਂ, ਰੜਕਦੀ ਰਹਿਣਾ ਕਦੇ ਭੁੱਲ ਨਹੀਂ ਤੂੰ ਹੋਣੀ, ਜਿਵੇਂ ਭੁੱਲੇ ਨਹੀਂ ਸਿਆਣੇ ਗੱਲਾਂ ਵੰਡ ਵਾਲੀਆਂ। ਕਿ ਡੇਰੇ ਵਾਲਾ ਚਾਹੁੰਦਾ ਨਹੀਂ ਸੀ ਪਿਆਰਾਂ ਵਿੱਚ ਲੀਕ, ਨਹੀਂ ਤੂੰ ਗੋਰਿਆਂ ਦਾ ਵੰਡਿਆ ਪੰਜਾਬ ਨੇ। अस्सलामुअलैकुम दोस्तों, मैं नासिर ढिल्लों, तुसीं जुड़े हो साडे चैनल पंजाबी लहर ते ਉਹਦੇ ਨਾਲ पंजाबी लहर पॉडकास्ट। पंजाबी लहर पॉडकास्ट ਤੇ ਤੁਸੀਂ ਸਾਨੂੰ ਫੇਸਬੁੱਕ ਤੇ ਦੂਜੇ ਸਾਰੇ ਪਲੇਟਫਾਰਮ ਤੇ ਵੇਖ ਸਕਦੇ ਹੋ। ਪੰਜਾਬੀ ਲਹਿਰ ਦੀਆਂ ਪੋਡਕਾਸਟਾਂ ਅੱਜ ਕੱਲ੍ਹ ਅਸੀਂ ਰਿਕਾਰਡ ਕਰਨ ਰਹੇ ਹਾਂ। ਪਾਕਿਸਤਾਨ ਦੇ, ਪੰਜਾਬ ਦੇ, ਉੱਧਰਲੇ ਪੰਜਾਬ ਦੇ, ਇੱਧਰਲੇ ਪੰਜਾਬ ਦੇ ਟੈਲੈਂਟਡ ਮੁੰਡੇ, ਉਹ ਹੀਰੇ ਜਿਹੜੇ ਸਾਡੇ ਪੰਜਾਬ ਦੀ ਸ਼ਾਨ ਨੇ, ਉਹਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਆਈਦਾ। ਅੱਜ ਇਸੇ ਤਰ੍ਹਾਂ ਦੀ ਇੱਕ ਹੋਰ ਪੋਡਕਾਸਟ ਜਿਹੜੀ ਤੁਸੀਂ ਸਾਨੂੰ ਸੁਣ ਵੀ ਸਕਦੇ ਜੋ ਐਪਲ ਪੋਡਕਾਸਟ ਤੇ, ਸਪੋਟੀਫਾਈ ਤੇ, ਦੂਜੇ ਤੀਜੇ ਡੀਜ਼ਰ, ਉਹ ਕਾਫੀ ਸਾਰੇ ਨਾਂ ਨੇ, ਮੈਨੂੰ ਨਾਂ ਵੀ ਨਹੀਂ ਆਉਂਦੇ, ਸਾਰਿਆਂ ਤੇ ਸਾਨੂੰ ਸੁਣ ਸਕਦੇ। ਡਿਜੀਟਲ ਪਲੇਟਫਾਰਮ ਤੇ ਜਿੰਨੇ ਵੀ ਪਲੇਟਫਾਰਮ ਨੇ ਉਹਨਾਂ 'ਤੇ ਸਾਨੂੰ ਤੁਸੀਂ ਸੁਣ ਸਕਦੇ। ਤੇ ਵੇਖ ਤੁਸੀਂ ਸਾਨੂੰ ਪੰਜਾਬੀ ਲਹਿਰ YouTube ਚੈਨਲ ਤੇ ਪੰਜਾਬੀ ਲਹਿਰ ਪੋਡਕਾਸਟ ਫੇਸਬੁੱਕ ਤੇ ਵੇਖ ਸਕਦੇ ਹੋ। ਸਾਡੇ ਨਾਲ ਅੱਜ ਸੁਹੇਬ ਉਰਫ ਡੇਰੇ ਵਾਲਾ ਇਸ ਤੋਂ ਵੀ ਡੇਰੇ ਤੇ ਰਹਿੰਦਾ, ਉਹਦੇ ਡੇਰੇ ਤੇ ਬੈਠੇ ਆਪਾਂ, ਟੂਲ ਤੇ ਬੈਠੇ ਆ ਤੇ ਭਾਈ ਨਾਮ ਮੈਂਸ਼ਨ ਕਰਤਾ। ਪੋਡਕਾਸਟ ਹੁੰਦੀ ਆ ਨਾਰਮਲੀ ਰਿਕਾਰਡ ਜਿਹੜੀ ਆ ਸਟੂਡੀਓ ਦੇ ਵਿੱਚ, ਓਕੇ ਠੀਕ ਹੈ, ਤੇ ਅਸੀਂ ਟੂਲ ਤੇ ਰਿਕਾਰਡ ਕਰਨ ਆਏ ਅੱਜ। ਨਾਲ ਠੰਡਾ ਪਾਣੀ, ਟੂਲ ਬੰਦ ਕਰਾਇਆ, ਨਹੀਂ ਆਵਾਜ਼ ਨਹੀਂ ਸਹੀ ਆਉਣੀ। ਸੇਬ ਕਿਵੇਂ, ਕੀ ਹਾਲ ਚਾਲ? ਅਲਹਮਦੁਲਿਲਾ ਵਧੀਆ ਭਾਜੀ। ਨਾ ਡੇਰੇ ਵਾਲਾ ਕਿਉਂ ਭਾਜੀ? ਉਹਦਾ ਰੀਜ਼ਨ ਆ, ਇੱਕ ਤੇ ਸਭ ਤੋਂ ਪਹਿਲੀ ਚੀਜ਼ ਰਹਿੰਦੇ ਡੇਰੇ ਤੇ ਅਸੀਂ, ਤੇ ਮੈਂ ਮੈਂਸ਼ਨ ਚਲੋ ਨਾਲ ਸ਼ੁਰੂ ਹੀ ਕਰ ਦੇਣਾ ਕਿ ਉਧਰੋਂ ਜਿਹੜੇ ਉੱਠ ਕੇ ਆਏ ਸੀ ਪਿੰਡ ਸਾਡਾ, ਉਹ ਆ ਕੇ ਬੈਠਾ ਇੱਥੇ ਆ ਕੇ ਬਹਿ ਗਏ ਆਪਦੀਆਂ ਦੀਆਂ ਜ਼ਮੀਨਾਂ ਦੇ ਉੱਤੇ, ਆਪਦਾ ਘਰ ਬਣ ਗਿਆ ਹਨਾ। ਉਹ ਸਾਰੇ ਡੇਰੇ ਹੋ ਗਏ। ਹੁਣ ਸਾਡਾ ਪਿੰਡ ਹੈਗਾ ਬੇਸਿਕਲੀ 50-12 ਜਿਹਦੀ ਅਸੀਂ ਜ਼ਮੀਨ 'ਚ ਬੈਠੇ ਹਾਂ, ਠੀਕ ਹੈ। ਤੇ ਸਾਡੀ ਜ਼ਮੀਨ ਦੇ ਵਿੱਚ ਹੁਣ ਇਹ ਜਿਹੜੇ ਡੇਰੇ ਆ, ਇਹ ਹੈਗੇ ਆ ਮਡਾਰ ਸ਼ੇਰਾਂ ਦੇ ਡੇਰੇ। ਮਡਾਰ ਸ਼ੇਰਾਂ ਪਿੰਡ ਸੀ ਪਿੱਛੇ, ਉੱਥੋਂ ਇੱਥੇ ਆ ਕੇ ਵਸ ਗਏ ਡੇਰੇ, ਠੀਕ ਹੈ। ਉਹ ਜਦੋਂ ਵੀ ਹੁਣ ਵਿਆਹ ਦਾ ਕਾਰਡ ਵੀ ਨਿੱਕੇ ਹੁੰਦੇ ਆ ਅਸੀਂ ਪੜ੍ਹਦੇ ਹੁੰਦੇ ਸੀ ਨਾ, ਅੱਬੇ ਦਾ ਕਾਰਡ ਕਿਸੇ ਵਿਆਹ ਤੋਂ ਆਉਣਾ ਚਾਚੇ ਦਾ, ਉੱਤੇ ਅੱਬੇ ਦਾ ਨਾਂ ਲਿਖਣਾ ਤਾਹਰ ਡੇਰੇ ਵਾਲਾ, ਜ਼ਾਹਰ ਡੇਰੇ ਵਾਲਾ। ਮੇਰੇ ਦਾਦਾ ਦਾ ਨਾਂ ਸੀ ਮਾਸਟਰ ਸ਼ਫੀ ਡੇਰੇ ਵਾਲਾ। ਉਹ ਚੀਜ਼ ਆਉਣੀ ਤੇ ਉਹ ਸ਼ੁਰੂ ਤੋਂ ਪੜ੍ਹਦੇ ਸੀ, ਸੁਣਦੇ ਸੀ। ਫਿਰ ਜਦੋਂ ਇਸ ਫੀਲਡ 'ਚ ਆਏ ਜੀ, ਤੇ ਉਸ ਟਾਈਮ ਇੱਕ ਰੀਅਲ ਨਾਮ ਮੈਂ ਕਦੀ ਨਹੀਂ ਦੱਸਿਆ, ਮੈਂ ਉਹੀ ਨਾਲੇ ਹੱਸ ਪਿਆ ਪਹਿਲੇ ਜਦੋਂ ਦੱਸਿਆ ਕਿ ਪਹਿਲੀ ਵਾਰੀ ਕਿਸੇ ਨੂੰ ਮੇਰਾ ਰੀਅਲ ਨਾਮ ਪਤਾ ਲੱਗਣਾ ਉਹ ਵੀ ਤੁਹਾਡੇ ਥਰੂ। ਠੀਕ, ਵੈਸੇ ਡੇਰੇ ਵਾਲੇ ਜਾਣਦੇ? ਹਾਂ, ਪਤਾ ਹੀ ਡੇਰੇ ਵਾਲਾ। ਮੈਂ ਆਪ ਹੀ ਨਹੀਂ ਦੱਸਦਾ ਕਿਉਂਕਿ ਮੈਨੂੰ ਲੱਗਦਾ ਲੋਕ ਡਬਲ ਮਾਈਂਡਡ ਕਿਤੇ ਨਾ ਕਿਤੇ ਹੋ ਜਾਂਦੇ ਆ, ਕੁਝ ਵੀ ਇਸ ਤਰ੍ਹਾਂ ਦਾ। ਉਹ ਚੀਜ਼ ਇੰਡਸਟਰੀ 'ਚ ਡੇਰੇ ਵਾਲਾ ਵੱਜਦਾ। ਡੇਰੇ ਵਾਲਾ ਉਹਦਾ ਰੀਜ਼ਨ ਫਿਰ ਆ ਸੀ ਕਿ ਭਾਜੀ ਪਿੰਡ ਦਾ ਨਾਂ ਨਹੀਂ, ਪਿੰਡਾਂ ਦਾ ਨਾਮ ਲਾ ਨਹੀਂ ਸਕਦੇ ਸੀ। ਚਲੋ ਡੇਰੇ ਦੇ ਰਹਿੰਦੇ ਬਹੁਤੇ, ਠੀਕ ਹੈ। ਫਿਰ ਜਿੱਥੇ ਅਸੀਂ ਰਹਿੰਦੇ ਉਹਦੇ ਲਈ ਤੇ ਕੁਝ ਕਰਨਾ ਚਾਹੀਦਾ ਕਿ ਨਹੀਂ, ਉਹਦਾ ਵੀ ਕਿਤੇ ਨਾ ਕਿਤੇ ਨਾ ਹੋਵੇ, ਠੀਕ ਹੈ। ਡੇਰੇ ਵਾਲਾ ਚਲੋ ਮੈਂ ਕੱਲ ਨੂੰ ਜੇ ਮੈਂ ਵਧੀਆ ਸਾਰਾ ਕੁਝ ਆਪਣਾ ਹੋ ਜਾਂਦਾ ਹਨਾ, ਜੇ ਵਧੀਆ ਹੋ ਗਿਆ, ਨਹੀਂ ਹੋ ਗਿਆ, ਨੈਕਸਟ ਬਾਈ ਨੈਕਸਟ ਮੈਂ ਬੋਲਦਾ ਕਿ ਉਹ ਚੀਜ਼ਾਂ ਵਧੀਆ ਹੋ ਜਾਂਦੀਆਂ, ਤੇ ਚਲੋ ਮੈਂ ਤਾਂ ਡੇਰੇ ਵਾਲਾ ਹੈਗਾ। ਕੱਲ ਨੂੰ ਕੋਈ ਸਾਡੀ ਥਲੜੀ ਪੀੜੀ ਆ ਕੋਈ ਹੋਰ, ਉਹ ਉੱਠਣਗੇ, ਉਹ ਵੀ ਡੇਰੇ ਵਾਲਾ ਹੀ ਆ। ਅੱਛਾ, ਕਦੋਂ ਸ਼ੁਰੂ ਕੀਤਾ ਐਜ਼ ਏ ਲਿਰਿਸਿਸਟ ਇਹਨਾਂ ਦਾ ਕੈਰੀਅਰ ਜਿਹੜਾ ਪੰਜਾਬੀ ਦੇ ਜਿਹੜੀਆਂ ਨੇ ਲਿਖਦੇ ਨੇ, ਗਾਣੇ ਲਿਖਦੇ ਨੇ, ਉੱਥੋਂ ਇਹਨਾਂ ਦਾ ਸਟਾਰਟ ਕੀਤਾ? ਕਿੱਥੋਂ ਸਟਾਰਟ ਕੀਤਾ, ਕਿਵੇਂ ਸਟਾਰਟ ਕੀਤਾ, ਸਾਰੀ ਗੱਲ ਖੋਲ ਦਿਓ ਅੱਜ। ਓਕੇ ਭਾਜੀ, ਮੈਂ ਸਭ ਤੋਂ ਪਹਿਲਾਂ ਤੇ ਮੇਰਾ ਖਿਆਲ ਮੈਂ ਹੀ ਹੋਊਂਗਾ ਰਾਈਟਰ ਐਸਾ, ਮਤਲਬ ਲਿਰਿਸਿਸਟ ਜਿਹੜਾ, ਠੀਕ ਹੈ, ਨਵਿਆਂ ਮੁੰਡਿਆਂ ਚੋਂ ਜਿਹਨੂੰ ਸ਼ੌਕ ਕੋਈ ਨਹੀਂ ਸੀ ਸਟਾਰ ਜਾਂ ਗਾਣੇ ਜਾਂ ਮਿਊਜ਼ਿਕ।
ਅੱਜ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਮੈਨੂੰ ਗਾਣੇ ਸੁਣਨੇ ਨਹੀਂ ਸੀ ਆਉਂਦੇ ਮੈਂ ਸੁਣਦਾ ਹੀ ਸੁਣਨੇ ਨਹੀਂ ਸੀ ਆਉਂਦੇ ਮਤਲਬ ਸੁਣਦਾ ਹੀ ਨਹੀਂ ਸੀ ਕੰਨ ਬੰਦ ਸੀ ਤੇਰੇ ਨਹੀਂ ਭਾਈ ਸੁਣਦਾ ਹੀ ਨਹੀਂ ਸੀ ਮੇਰਾ ਮਤਲਬ ਕੋਈ ਇੰਟਰਸਟ ਨਹੀਂ ਸੀ ਹੈਗਾ ਹਾਂ ਠੀਕ ਹੈ ਤੇ ਲਿਖਣਾ ਸ਼ੁਰੂ ਕੀਤਾ ਮੈਂ 2017 ਚ ਜਿਹਨੂੰ ਮਾੜਾ ਮੋਟਾ ਮੈਂ ਆਪਾਂ ਕਹੀਦਾ 3rd ਇਅਰ ਚ ਮੈਂ ਪੜ੍ਹਦਾ ਸੀ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਠੀਕ ਆ ਤੇ ਬਸ ਐਵੇਂ ਕਾਪੀਆਂ ਕਾਲੀਆਂ ਕਰਦੇ ਤੇ ਉਹ ਇੱਕ ਦੋ ਵਾਰੀ ਘਰੇ ਪਤਾ ਲੱਗਾ ਤੇ ਮੈਂ ਚੋਰੀ ਲਿਖਦਾ ਹੁੰਦਾ ਸੀ ਜਾ ਕੇ ਸਾਡੇ ਇੱਥੇ ਪਿੱਛੇ ਵਾਹਣ ਉੱਥੇ ਨਿਮਾ ਲੱਗੀਆਂ ਤੇ ਮੈਂ ਡਾਇਰੀ ਵੀ ਨਹੀਂ ਰੱਖਦਾ ਹੁੰਦਾ ਸੀ ਵਰਕਾ ਪਾੜ ਕੇ ਲੈ ਆਣਾ ਤੇ ਜਾ ਕੇ ਉੱਥੇ ਲਿਖ ਲੈਣਾ ਕੁਝ ਉਹ ਮੁੜ ਕੇ ਉਹ ਗੁੱਛ-ਮੁੱਛ ਕਰਕੇ ਇਹ ਚ ਪਾ ਕੇ ਘਰੇ ਲਿਆਉਣਾ ਠੀਕ ਆ ਉਹ ਇਦਾਂ ਵਾਵਾ ਇੰਨੇ ਸਾਰੇ ਜੋ ਹੋ ਗਏ ਨਾ ਕਾਗਜ਼ ਇਹਦੇ ਨਾਲ ਇਦਾਂ ਬੈਠੇ ਗੱਲ ਹੋਈ ਚਾਚੂ ਕਹਿੰਦੇ ਵੀ ਉਹ ਕੀ ਕਰਦਾ ਰਹਿਣਾ ਸਾਰਾ ਦਿਨ ਮੈਂ ਕਿਹਾ ਚਾਚੂ ਵੀ ਲਿਖਦਾ ਯਾਰ ਮਾੜਾ ਮੋਟਾ ਉਹਨਾਂ ਨੇ ਕਿਤੇ ਗੱਲ ਹਾਸੇ ਠੱਡੇ ਚ ਪਾਤੀ ਤੇ ਲੈ ਗਿਆ ਮੈਨੂੰ ਇੱਕ ਦਿਨ ਆਪਣੇ ਇੱਥੇ ਹੈ ਨਾਲ ਪਿੰਡ 44 ਮੱਖਣ ਜੱਟ ਸਾਹਿਬ ਸ਼ਾਇਰ ਨੇ ਤੇ ਉਹਨਾਂ ਦੇ ਕੋਲੇ ਲੈ ਗਿਆ ਵੀ ਮੁੰਡਾ ਸਾਡਾ ਲਿਖਦਾ ਤੇ ਪੜੋ ਤੇ ਸਹੀ ਕੀ ਆ ਉਹ ਮੈਨੂੰ ਉਹਨਾਂ ਨੇ ਕਹਿੰਦੇ ਵੀ ਆਹ ਕੀ ਆ ਮੈਂ ਉਰਦੂ ਵਿੱਚ ਸਟਾਰਟ ਕੀਤਾ ਸੀ ਨਾਲ ਨਾ ਸ਼ੁਰੂ ਉਰਦੂ ਤੇ ਕੀਤਾ ਮੈਂ ਨਹੀਂ ਸਾਡੇ ਐਜੂਕੇਸ਼ਨ ਹੀ ਉਰਦੂ ਚ ਹੈ ਨਾ ਸਾਨੂੰ ਲੱਗਦਾ ਵੀ ਉਰਦੂ ਸਹੀ ਹੈ ਮਾਈਂਡਸੈਟ ਉਹ ਸੀ ਤੇ ਉਹ ਜਦੋਂ ਮੈਂ ਸਟਾਰਟ ਕੀਤਾ ਉਹਨਾਂ ਨੂੰ ਮੈਂ ਦਿਖਾਇਆ ਉਹ ਕਹਿੰਦੇ ਵੀ ਆਹ ਕੀ ਆ ਮੈਂ ਕਿਹਾ ਜੀ ਇਹ ਗਜ਼ਲਾਂ ਉਰਦੂ ਦੀਆਂ ਉਹਨਾਂ ਨੇ ਐ ਸਾਈਡ ਤੇ ਕਰਕੇ ਨਾ ਲਿਫਾਫੇ ਕਾਗਜ਼ ਹੱਥ ਤੇ ਕਹਿੰਦੇ ਵੀ ਇਹ ਨਜ਼ਮਾਂ ਮੈਂ ਬੜਾ ਮੈਂ ਕਿਹਾ ਅੱਛਾ ਜੀ ਫਿਰ ਉਹਨਾਂ ਨੇ ਕਿਹਾ ਆਹ ਕੀ ਆ ਮੈਂ ਕਿਹਾ ਜੀ ਇਹ ਨਜ਼ਮਾਂ ਮੇਰੇ ਲੋਂ ਦਾ ਨਜ਼ਮਾਂ ਉਹਨਾਂ ਨੇ ਕਿਹਾ ਫੇਰ ਗਜ਼ਲਾਂ ਤੇ ਉਹ ਪੰਜਾਬੀ ਚ ਕਹਿੰਦੇ ਵੀ ਆਹ ਕੀ ਆ ਪੰਜਾਬੀ ਵੀ ਲਿਖਿਆ ਸੀ ਨਾ ਕਹਿੰਦੇ ਵੀ ਇਹ ਜੀ ਹੈ ਵਾ ਮੈਂ ਕਹਿੰਦੇ ਇਹ ਮੈਂ ਕਿਹਾ ਇਹ ਗਜ਼ਲਾਂ ਪੰਜਾਬੀ ਦੀਆਂ ਹੱਸ ਕੇ ਕਹਿੰਦੇ ਇਹ ਗੀਤ ਆ ਤੇ ਮੈਨੂੰ ਉਦੋਂ ਪਤਾ ਲੱਗਾ ਸੀ ਕਿ ਗਾਣੇ ਆ ਤੇ ਕੋਈ 60 65 ਲਿਖ ਦਿੱਤੇ ਸੀ ਮੈਂ ਅੱਛਾ ਕੋਈ 60 65 ਵਰਕੇ ਸੀ ਤੇ ਉਹ ਕਹਿੰਦੇ ਵੀ ਇਹ ਗਾਣੇ ਆ ਗਾਂ ਤੋਂ ਜੇ ਗਾਣਾ ਲਿਖਣਾ ਨਾ ਦਿਮਾਗ 'ਚ ਇਹ ਲਿਖਣੀ ਤੇ ਸੋਚ ਕੇ ਲਿਖਣਾ ਕਿ ਗਾਣੇ ਆ ਬਸ 19 21 ਜਿਹੜਾ ਹੈਗਾ ਫਰਕ ਉਹ ਕੱਢ ਲਾ ਹੌਲੀ ਹੌਲੀ ਤੇ ਇਹ ਗਾਣੇ ਆ ਉਹ ਘਰੇ ਆ ਕੇ ਸਾਰਾ ਦਿਨ ਇਹੀ ਸੋਚਦਾ ਰਿਹਾ ਵੀ ਮੈਂ ਗਾਣੇ ਲਿਖ ਲੈ ਕਿਉਂਕਿ ਹੁਣ ਮੈਂ ਤਾਂ ਦੇਖਦਾ ਕਿ ਅਕਸਰ ਬੰਦੇ ਮੈਸੇਜ ਵੀ ਆਉਂਦੇ ਆ ਮੁੰਡਿਆਂ ਦੇ ਬਾਕੀ ਸਿੰਗਰਾਂ ਨੂੰ ਵੀ ਆਉਂਦੇ ਆ ਉਹ ਇੱਕ ਦੋ ਲਿਖਦੇ ਭਾਜੀ ਅਸੀਂ ਗਾਣਾ ਲਿਖਿਆ ਤੇ ਮੈਂ ਕਿਹਾ ਮੈਂ ਉਹ ਜਿਹਨੇ 60 65 ਲਿਖ ਕੇ ਪਤਾ ਲੱਗਾ ਸੀ ਅੱਛਾ ਇਹ ਗਾਣੇ ਆ ਇਹ ਗਾਣੇ ਆ ਅੱਛਾ ਇਸ ਤਰ੍ਹਾਂ ਸਫ਼ਰ ਸ਼ੁਰੂ ਹੋਇਆ ਅੱਛਾ ਪਹਿਲਾ ਜਿਹੜਾ ਜੇ ਆਪਾਂ ਫੇਮਸ ਦੀ ਗੱਲ ਕਰ ਲਈਏ ਤੇ ਦਿਲ ਵਾਲਾ ਗੱਲ ਕਰ ਲਈਏ ਫੇਮਸ ਕਿਹੜਾ ਤੇ ਦਿਲ ਵਾਲਾ ਕਿਹੜਾ ਫੇਮਸ ਭਾਜੀ ਪਹਿਲਾ ਮੈਂ ਕੰਮ ਵੈਸੇ ਵੀ ਬਹੁਤ ਘੱਟ ਕਰਦਾ ਵਾਂ ਮਤਲਬ ਐ ਨਹੀਂ ਵੀ ਕਾਪੀਆਂ ਕਾਲੀਆਂ ਕਰ ਲਿਖ ਰੱਖਦਾ ਰਹਿਣਾ ਇਦਾਂ ਦਾ ਕੁਝ ਨਹੀਂ ਸੀ ਮੈਂ ਸ਼ੁਰੂ ਤੋਂ ਹੀ ਬਹੁਤ ਮਤਲਬ ਸਪੈਸੀਫਿਕ ਚੀਜ਼ ਮੈਂ ਕਹਿੰਦਾ ਵੀ ਜਿਹੜੀ ਸੋਹਣੀ ਬਣ ਜਾਵੇ ਜ਼ਾਇਆ ਨਾ ਕਰਨੀ ਪਵੇ ਇਦਾਂ ਦਾ ਕੁਝ ਤੇ ਤੇਰੇ ਸਦਕੇ ਪਹਿਲਾ ਗਾਣਾ ਮਹਿਮੂਦ ਨਾਲ ਕੀਤਾ ਸੀ ਉਸ ਤੋਂ ਪਹਿਲੇ ਇੱਕ ਆਡੀਓ ਰੈਂਗੂਲਰ ਕੀਤਾ ਸੀ ਲੇਕਿਨ ਤੇਰੇ ਸਦਕੇ ਬਹੁਤਾ ਜਿਹੜਾ ਵਾਇਰਲ ਹੋਇਆ ਸੀ 8-9 ਮਿਲੀਅਨ ਮਹਿਮੂਦ ਜੇ ਉਦੋਂ ਟਿਕਟੌਕਰ ਬੜੇ ਪੀਕ ਤੇ ਸੀ ਹਾਰਿਸ ਤੇ ਮਿਨਾਹਲ ਉਹਨਾਂ ਦੀ ਜੋੜੀ ਮਤਲਬ ਵਿੱਚ ਆਈ ਗਾਣੇ ਦੇ ਤੇ ਗਾਣਾ 8-9 ਮਿਲੀਅਨ ਚੱਲਿਆ ਪਾਕਿਸਤਾਨ ਚ ਬਹੁਤ ਵਧੀਆ ਰਿਹਾ ਰਿਸਪੌਂਸ ਐਂਡ ਗੱਲ ਆ ਗਈ ਦਿਲ ਦੀ ਤੇ ਦਿਲ ਵਾਲਾ ਗਾਣਾ ਸੀ ਪੰਜਾਬ ਜਿਹੜਾ ਬਹੁਤ ਦਿਲੋਂ ਲਿਖਿਆ ਸੀ ਜੋ ਇਹ ਸੋਚ ਕੇ ਸੀ ਲਿਖਿਆ ਚੱਲੂਗਾ ਇਦਾਂ ਮੈਂ ਕਿਹਾ ਸੀ ਇੱਥੇ 2000 ਵਿਊ ਆ ਜਾਣ ਬਹੁਤ ਮਤਲਬ ਕੋਈ 2-4 ਬੰਦੇ ਵੀ ਸੁਣ ਲੈਣਾ ਨਾ ਤੇ ਓਕੇ ਆ ਵੀ ਆਦੀ ਦਿਲ ਦੀ ਤਸੱਲੀ ਹੋ ਗਈ ਸੀ ਅੱਛਾ ਪੰਜਾਬ ਮਤਲਬ ਵੀ ਪੰਜਾਬ ਗਾਣਾ ਉਹ ਕਿਹੜਾ ਸੀ ਉਹ ਭਾਜੀ ਪੰਜਾਬ ਗਾਣਾ ਸੀ ਜਦੋਂ ਇੰਡੀਆ ਮਤਲਬ ਧਰਨਾ ਲੱਗਾ ਸੀ ਕਿਸਾਨਾਂ ਦਾ 2019-20 ਚ ਉਦੋਂ ਅਸੀਂ ਮਤਲਬ ਗਾਣਾ ਕੀਤਾ ਸੀ ਰਲ ਮਿਲ ਕੇ ਆਜ਼ਾਦ ਘੁੱਗ ਮੁੰਡਾ ਆਪਣਾ ਸਿੰਗਰ ਜਾਣਦੇ ਹੋਣੇ ਸਾਰੇ ਉਹਨਾਂ ਨੇ ਮੈਨੂੰ ਇਦਾਂ ਕਿਹਾ ਆਪਾਂ ਗਾਣਾ ਕਰੀਏ ਮੈਂ ਕਿਹਾ ਯਾਰ ਬਾਈ ਵੀ ਆਪਾਂ ਨਾ ਰਹਿਣ ਦੀ ਰਿਸਕ ਲੈਣ ਨੂੰ ਕਿਉਂਕਿ ਬਾਰਡਰ ਦਾ ਪ੍ਰੋਬਲਮ ਆ ਵੀ ਇਹ ਕੰਮ ਔਖਾ ਮੈਂ ਕਿਹਾ ਅਸੀਂ ਇੰਡੀਅਨ ਵਾਸਤੇ ਇੰਡੀਅਨ ਕਿਸਾਨਾਂ ਵਾਸਤੇ ਤੇ ਮੈਂ ਕਿਹਾ ਵੀ ਰਹਿਣ ਦੀਏ ਕਹਿੰਦਾ ਨਹੀਂ ਆਪਾਂ ਕਰਨਾ ਮੈਂ ਕਿਹਾ ਚਲੋ ਮੈਂ ਕੋਸ਼ਿਸ਼ ਕਰਦਾ ਮੈਂ ਇਦਾਂ ਸਟਾਰਟ ਕਰਤਾ ਗਾਣਾ ਲਿਖਣਾ ਉਹ ਰਾਤੋਂ ਰਾਤ ਗਾਣਾ ਲਿਖਿਆ ਗਿਆ ਤੇ ਉਹ ਜਦੋਂ ਗਾਣਾ ਲਿਖਿਆ ਤੇ ਇੰਨਾ ਦਿਲ ਨਾਲ ਰੂਹ ਨਾਲ ਮੈਂ ਬੜਾ ਨਾ ਗਾਣਾ ਅੰਤਰਾ ਲਿਖ ਲਿਆ ਥੋੜਾ ਲਿਖ ਲਿਆ ਰੱਖਤਾ ਬਾਅਦ ਚ ਲਿਖ ਲੂੰਗਾ ਉਹ ਗਾਣਾ ਐ ਲਿਖਿਆ ਗਿਆ ਉਹ ਜਿਹੜੀਆਂ ਗੱਲਾਂ ਦਿਲ 'ਚ ਸੀ ਸ਼ਾਇਦ ਹਾਲੇ ਮੈਂ ਥੋੜੀਆਂ ਲਿਖੀਆਂ ਬਹੁਤੀਆਂ ਵੀ ਲਿਖ ਸਕਦਾ ਸੀ ਲੇਕਿਨ ਫਿਰ ਵੀ ਬਹੁਤ ਲਿਮਟਿਡ ਰਹਿ ਕੇ ਵੀ ਯਾਰ ਕੁਝ ਐਸਾ ਨਾ ਮੈਂ ਬੋਲ ਦਵਾਂ ਕਿ ਜਿਹੜਾ ਕੋਈ ਮਸਲਾ ਬਣ ਜਾਵੇ ਸਾਡੇ ਲਈ ਜਾਂ ਕਿਸੇ ਹੋਰ ਬੰਦੇ ਲਈ ਵੀ ਲੇਕਿਨ ਬਹੁਤ ਅੱਛੀ ਚੀਜ਼ ਆਪ ਦਿਲੋਂ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹੀ ਚੀਜ਼ ਜਿਹੜੀ ਦਿਲੋਂ ਨਿਕਲੀ ਉਹ ਦਿਲਾਂ 'ਚ ਲੱਗੀ ਜਾ ਕੇ ਵਧੀਆ ਦਾ ਰਿਸਪੌਂਸ ਬਹੁਤ ਭਾਜੀ ਵਧੀਆ ਉਸ ਗਾਣੇ ਨੇ ਮੈਂ ਕਹਿੰਦਾ ਚਲੋ ਮੈਂ ਕਹਿੰਦਾ ਵੀ ਸਿਆਣੇ ਆਪਣੇ ਕਹਿੰਦੇ ਆ ਜੱਟਾਂ ਜ਼ਿਮੀਂਦਾਰਾਂ ਦੇ ਪਿੰਡਾਂ ਥਾਵਾਂ ਜਿੱਥੋਂ ਆਪਾਂ ਉੱਠੇ ਆਪਣੇ ਇਹ ਬਹੁਤ ਘੱਟ ਚੀਜ਼ ਆ ਹਲੇ ਉਹ ਕਹਿੰਦਾ ਕਿਹੜੇ ਕੰਮੀ ਲੱਗ ਗਿਆ ਰੋਕਦੇ ਨਾ ਤੇ ਜਦੋਂ ਇਹ ਗਾਣਾ ਆਇਆ ਸੀ ਉਦੋਂ ਸਿਆਣਿਆਂ ਨੇ ਐਪਰੀਸ਼ੀਏਟ ਕੀਤਾ ਸੀ ਕਿਉਂਕਿ ਉਹ ਗੱਲ ਕਿਤੇ ਨਾ ਕਿਤੇ ਉਹਨਾਂ ਨੂੰ ਝੰਜੋੜੀ ਲੱਗ ਉਹਦੇ ਵਿੱਚ ਜਿਹੜੀ ਫੇਮਸ ਲਾਈਨ ਸੀ ਉਧਰ ਵੀ ਇੱਧਰ ਵੀ ਉਹ ਸੀ ਖੂਨ ਖੰਨੇ ਦਾ ਵੀ ਇਹੀ ਖੂਨ ਲਾਹੌਰ ਦਾ ਵੀ ਉਹੀ ਖੂਨ ਲੈਲਪੁਰ ਵਾਲੇ ਲੁਧਿਆਣੇ ਬੋਲਦੇ ਸਾਡੀ ਇੱਕੋ ਜ਼ੁਬਾਨ ਸਾਡੇ ਵਿਰਸੇ ਵੀ ਕਿੱਥੋਂ ਵੱਖ ਨੇ ਪੰਜਾਬ ਦੇ ਸਿਆਣੇ ਬੋਲਦੇ ਸਿਆਣੇ ਕਹਿੰਦੇ ਪੰਜਾਬ ਵੱਖ ਕਿੱਥੋਂ ਸਿਆਣਿਆਂ ਨੂੰ ਤਾਂ ਪਤਾ ਨਹੀਂ ਚੜਦਾ ਲੈਂਦਾ ਕੀ ਹੈ ਉਹਨਾਂ ਨੂੰ ਪਤਾ ਬਸ ਪੰਜਾਬ ਆ ਪੰਜਾਬ ਤੇ ਸਾਡੇ ਬਜ਼ੁਰਗ ਨੇ ਇੱਥੇ ਬਾਬਾ ਜੀ ਬਾਬਾ ਸਾਕ ਉਹ ਕਹਿੰਦਾ ਸਿਆਣੇ ਕਹਿੰਦਾ ਪਤਾ ਕੀ ਆ ਤੂੰ ਲਿਖਦਾ ਸੀ ਮੈਨੂੰ ਪਤਾ ਨਹੀਂ ਕੁਛ ਕੀ ਲਿਖਦਾ
ਕਹਿੰਦਾ ਜਦੋਂ ਵਾਰਿਸ ਸ਼ਾਹ ਨੇ ਹੀਰ ਲਿਖੀ ਸੀ ਨਾ ਉਹਨੂੰ ਨਹੀਂ ਸੀ ਪਤਾ ਉਹਨੇ ਕੀ ਲਿਖਿਆ। ਹੂੰ ਆ ਤੂੰ ਅੱਜ ਜੋ ਲਿਖਿਆ ਨਾ ਇਹ ਤੈਨੂੰ ਵਾਕਿਆ ਨਹੀਂ ਪਤਾ ਤੂੰ ਕੀ ਲਿਖਿਆ, ਸਾਨੂੰ ਪਤਾ। ਹੂੰ ਤੇ ਮੈਨੂੰ ਸੀਰੀਅਸਲੀ ਨਹੀਂ ਸੀ ਪਤਾ ਕਿ ਮੈਂ ਕੀ ਲਿਖਿਆ, ਲੇਕਿਨ ਉਹ ਬਜ਼ੁਰਗਾਂ ਨੇ ਉਹ ਗੱਲ ਵਾਕਈ ਕਿਤੇ ਲੱਗੀ ਜਾ ਕੇ ਤੇ ਵੀ ਉਹ ਪਹਿਚਾਣ ਬਣਿਆ ਪਹਿਚਾਣ ਪੰਜਾਬ ਬਣਿਆ। ਗਾਣਾ, ਉਹ ਪੰਜਾਬ ਗਾਣਾ ਉਹ ਪਹਿਚਾਣ ਬਣਿਆ ਪਹਿਚਾਣ ਵੀ ਆਹ ਡੇਰੇ ਵਾਲਾ। ਇਹ ਡੇਰੇ ਵਾਲਾ। ਉਹ ਗਾਇਆ ਕਿੰਨੇ ਸੀ? ਉਹ ਸੀ ਭਾਜੀ ਵਕਾਰ ਭਿੰਡਰ ਸੀ ਵਿੱਚ, ਸਟਾਰਟ ਤੇ ਪੋਇਟਰੀ ਸੀ ਆਪਣੇ ਟਿਕਟੋਕਰ ਵਕਾਰ ਭਿੰਡਰ, ਫਿਰ ਆਜ਼ਾਦ ਕੋਕ, ਸ਼ਹਜ਼ਾਦ ਸਿੱਧੂ, AR ਵੱਟੂ ਤੇ ਮਨਸੂਰ ਚਿਸ਼ਤੀ। ਪਰ ਨਹੀਂ ਤਕਰੀਬਨ ਉਦੋਂ ਟਿਕਟੋਕ ਤੇ ਸੀ ਭਾਜੀ ਵੀ ਪੰਜ ਵਕਾਰ ਉਹਦਾ ਟਿਕਟੋਕ, ਹੁਣ ਤੇ ਮਾਸ਼ਾਅੱਲਾ ਸਾਡਾ ਭਰਾ ਹੁਣ ਬੰਦਾ ਬਣ ਗਿਆ। ਨਹੀਂ ਯਾਰ ਟਿਕਟੋਕ ਇੱਕ ਪਲੇਟਫਾਰਮ ਆ, ਮੈਂ ਮਾੜਾ ਨਹੀਂ ਕਹਿਣਾ। ਤੇ ਅੱਛਾ ਉਹ ਫਿਰ ਸਾਰਿਆਂ ਦੋਸਤਾਂ ਨੇ ਰਲ ਮਿਲ ਕੇ ਸੀ ਗਾਣਾ ਕੀਤਾ ਸੀ। ਅੱਛਾ ਉਹਦੀ ਉਹ ਕੋਲੈਬੋਰੇਸ਼ਨ ਤੇ ਤੁਸੀਂ ਪਹਿਲਾਂ ਹੀ ਕਰ ਲਈ? ਉਹ ਜਿਹੜਾ ਸਟਾਰਟਿੰਗ ਤੇ ਮੈਨੂੰ ਪਤਾ ਲੱਗਾ ਵੀ ਉਹ ਜੰਗ ਨੇ ਲਿਖਿਆ ਸੀ ਮੁੰਡਾ, ਉਧਰੋਂ ਜੰਗ ਸੰਧੂ। ਨਹੀਂ ਉਹ ਜਿਹੜਾ ਸਟਾਰਟਿੰਗ ਸੀ ਉਹ ਲਿਖਿਆ ਸੀ ਕੁਲਜਿੰਦਰ ਕਾਲਕਟ ਮੁੰਡਾ, ਇਟਲੀ ਤੋਂ। ਕਾਲਕਟ ਨੇ, ਹਾਂ ਕਾਲਕਟ, ਕੁਲਜਿੰਦਰ ਕਾਲਕਟ ਭਾਜੀ ਨੇ, ਉਹਨਾਂ ਨੇ ਉਹ ਸਟਾਰਟ ਵਾਲਾ ਸ਼ੇਅਰ ਲਿਖਿਆ। ਉਹ ਸਰ ਮੇਰੀ ਹੈਗੀ ਉਧਰ ਵੀ ਜੰਗ ਬਾਈ ਨਾਲ ਵੀ ਜੰਗ ਸੰਧੂ, ਠੀਕ ਆ। ਤੇ ਫਿਰ ਕੁਲਜਿੰਦਰ ਕਾਲਕਟ ਵੀਰਾ ਉਹ ਕਹਿੰਦੇ ਵੀ ਆਪਾਂ ਕਰਦੇ ਆ ਜੰਗ ਬਾਈ ਕੋਲੋਂ ਟਾਈਮ ਨਹੀਂ ਸੀਗਾ, ਕਰਨਾ ਸੀ ਰਲ ਕੇ ਸੀ। ਤੇ ਕੁਲਜਿੰਦਰ ਕਾਲਕਟ ਬਾਈ ਨੇ ਨਾ ਉਹ ਮੈਨੂੰ ਸ਼ੇਅਰ ਲਿਖ ਕੇ ਭੇਜਿਆ, ਕਹਿੰਦਾ ਵੀ ਮੈਂ ਸ਼ੇਅਰ ਲਿਖਦਾ ਤੇ ਤੂੰ ਸਟਾਰਟ ਪਾ ਦੇ। ਮੈਂ ਕਿਹਾ ਡਨ ਵੀ ਦਿਓ। ਤੇ ਅਗਲਾ ਫਿਰ ਮੈਂ ਆਲਰੇਡੀ ਪੂਰਾ ਕਰ ਚੁੱਕਿਆ ਸੀ। ਹਾਂਜੀ ਸੋ ਇੱਥੋਂ ਫਿਰ ਜਿਹੜੀ ਨਾ ਆਸਤਾ ਆਸਤਾ ਡੇਰੇ ਵਾਲਾ ਦੀ ਪਛਾਣ ਜਿਹੜੀ ਪਛਾਣ ਸ਼ੁਰੂ ਹੋ ਗਈ। ਹੁਣ ਫਿਰ ਨਾਂ ਚੱਲਦਾ ਪਾਕਿਸਤਾਨ? ਹਾਂਜੀ ਭਾਈ ਨਾਂ ਚੱਲਦਾ ਹੁਣ, ਪਰ ਲੋਕ ਜਾਣਦੇ ਨਹੀਂ ਸ਼ਕਲ। ਅੱਛਾ ਅਕਸਰ ਬੰਦੇ ਮੇਰੇ ਨਾਲ ਬਹਿ ਕੇ ਵੀ ਕਹਿੰਦੇ ਹੁੰਦੇ ਯਾਰ ਉਹ ਡੇਰੇ ਵਾਲਾ ਮੁੰਡਾ ਹੈ। ਕੱਲ ਆਪਾਂ ਬੈਠੇ ਸੀ ਜਦੋਂ ਉੱਥੇ, ਤੇ ਇੱਕ ਭਾਈ ਕਹਿੰਦਾ ਬਈ ਆ ਤੁਹਾਡੇ ਚੋਂ ਡੇਰੇ ਵਾਲਾ ਕਿਹੜਾ? ਠੀਕ ਹੈ, ਉਹ ਕਿਤੇ ਨਾ ਕਿਤੇ ਹੈ ਲੋਕਾਂ ਨੂੰ ਵੀ ਮੁੰਡਾ, ਚਲੋ ਨਾਂ ਸੁਣਨ ਨੂੰ ਮਿਲ ਜਾਂਦਾ। ਪਹਿਲੇ ਸ਼ਾਇਦ ਡੇਰੇ ਵਾਲਾ ਲੋਕਾਂ ਨੂੰ ਨਾਰਮਲ ਲੱਗਦਾ ਹੋਵੇ ਕਿ ਸ਼ਾਇਦ ਗਾਣੇ 'ਚ ਲਫ਼ਜ਼ ਆ ਗਿਆ, ਪਰ ਜਦੋਂ ਹਰ ਗਾਣੇ 'ਚ ਆਉਣ ਲੱਗ ਪਿਆ ਨਾ ਉਦੋਂ ਫਿਰ ਲੋਕੀ ਵੀ ਸ਼ਾਇਦ ਨਾ ਹੀ ਆ, ਕੋਈ ਬੰਦਾ ਹੀ ਆ। ਮਿਹਨਤ ਰੱਬ ਜਿਹੜਾ ਵਾ ਨਾ, ਰੱਬ ਸਾਡੀ ਮਿਹਨਤ ਨਹੀਂ ਰੱਖਦਾ। ਸਹੀ ਗੱਲ ਹੈ। ਉਹ 'ਚ ਦੇਰ ਜ਼ਰੂਰ ਆ, ਲੇਕਿਨ ਮਿਹਨਤ ਸਾਡੀ ਰੱਬ ਨਹੀਂ ਰੱਖਦਾ। ਸੋ ਲੱਗੇ ਰਹੋ, ਨੀਤ ਜਿਹੜੀ ਸੱਚੀ ਭਾਜੀ ਰੱਬ ਮਿਹਨਤ ਨਹੀਂ ਰੱਖਦਾ। ਹੋਰ ਮਿੱਠੇ ਗਾਣਿਆਂ ਦੀ ਗੱਲ ਕਰਦੇ, ਹਾਂਜੀ, ਵੀ ਜਿਹੜਾ ਲੱਗਦਾ ਹੋਵੇ ਵੀ ਯਾਰ ਪੀਸਫੁਲ ਮਾਈਂਡ ਜਦੋਂ ਕਰਨਾ ਹੋਵੇ, ਉਹ ਜਿਹੜਾ ਤੁਹਾਨੂੰ ਵਧੀਆ ਤੁਹਾਡੇ ਦਿਲ ਨੂੰ ਲੱਗਦਾ, ਉਹ ਆਉਣ ਵਾਲੇ ਦਿਨਾਂ 'ਚ ਜਾਂ ਜਿਹੜਾ ਕੋਈ ਲਿਖ ਚੁੱਕੇ ਉਹ ਕਿਹੜਾ? ਭਾਜੀ ਗਾਣਾ ਆਇਆ ਸੀ ਹਾਸੇ ਮਨਸੂਰ ਦਾ। ਉਹ ਐਵੇਂ ਹੀ ਮੈਂ ਬਸ ਨਾ ਲਿਖਿਆ ਆਪਣੇ ਵੱਲੋਂ ਬੜਾ ਸੋਹਣਾ ਜਿਹਾ ਕਰਕੇ। ਮੈਂ ਕਿਹਾ ਇਹ ਕਿਹੜਾ ਗਾਉਣਾ ਕਿਸੇ ਨੇ, ਕਿਉਂਕਿ ਠੰਡੇ ਬਹੁਤ ਲੋਕ ਰੇਅਰ ਘੱਟ ਗਾਉਂਦੇ ਆ। ਮੈਂ ਵੈਸੇ ਹੀ ਲਿਖ ਲਿਆ ਸ਼ੌਕ ਤੋਂ ਹੀ, ਤੇ ਮਨਸੂਰ ਨੂੰ ਮੈਂ ਇਦਾਂ ਹੀ ਬੈਠੇ ਬੈਠੇ ਭੇਜਿਆ। ਅਸੀਂ ਉਕਾੜਾ ਗਏ ਤੇ ਸਟੂਡੀਓ ਮਹਿਮੂਦ ਦੇ, ਅਸੀਂ ਜਾ ਕੇ ਉਹ ਡਮੀ ਰਿਕਾਰਡ ਕਰਤੀ, ਉਹ ਡਮੀ ਕੀਤੀ, ਉਹ ਪਾਤੀ, ਇਦਾਂ ਅਪਲੋਡ ਕਰਤੀ। ਉਹ ਇੰਨਾ ਪਸੰਦ ਆਇਆ। ਉਸ ਮੈਂ ਹਲੇ ਵੀ ਕਿਤੇ ਬੈਠਾ ਹਾਂ ਤੇ ਮੇਰੇ ਰਿਪੀਟ ਤੇ ਸੁਣ ਲੈਣਾ ਗਾਣਾ। ਉਹ ਸੁਣਾ ਦੇ ਥੋੜਾ ਜਿਹਾ। ਉਹਦਾ ਭਾਜੀ ਹਾਸੇ ਸੀ ਤੇ ਉਹ ਮੈਨੂੰ ਗਾਉਣਾ ਨਹੀਂ ਆਉਂਦਾ, ਮੈਂ ਰਾਈਟਰ ਆ, ਗਾਲਾਂ ਨਾ ਕੱਢਣ ਕੋਈ ਨਹੀਂ। ਕਹਿੰਦਾ ਕਿਕਰਾਂ ਦੀਆਂ ਟਾਹਣੀਆਂ ਤੋਂ ਨਿਕਰ ਗਏ ਕਿੰਨੇ ਫੁੱਲ ਕੁੜੇ, ਕੋਈ ਦੱਸ ਖਾਂ ਲਾਰਾ ਨਹੀਂ ਕਿਤੇ ਤੈਨੂੰ ਜਾਵਾਂ ਭੁੱਲ ਕੁੜੇ, ਇਸ਼ਕੇ ਦੀਆਂ ਗੁੰਝਲਾਂ ਨੂੰ, ਇਸ਼ਕੇ ਦੀਆਂ ਗੁੰਝਲਾਂ ਨੂੰ ਮੈਂ ਹੱਥੀਂ ਲੱਗਦਾ ਫੜਿਆ ਏ। ਵਾਹ ਨੀ ਤੈਨੂੰ ਹਾਸੇ ਸੁਝਦੇ ਆ ਨੀ ਗੱਭਰੂ ਸੂਲੀ ਚੜਿਆ ਏ। ਵਾਹ ਕੀ ਬਾਤ। ਅੱਛਾ ਜਿਹੜਾ ਵੀ ਉਧਰ ਵੀ ਜਿਵੇਂ ਕਾਲਕਟ ਤੇ ਜੰਗ ਸੰਧੂ ਹੋਣੀ ਹੈ, ਹਾਂਜੀ, ਉਹ ਆਇਆ ਵੀ ਪਾਕਿਸਤਾਨ। ਹਾਂਜੀ ਤੇ ਉਹਨਾਂ ਨਾਲ ਕੋਈ ਕੋਲੈਬੋਰੇਸ਼ਨ ਦਾ ਮੂਡ ਹੈ ਕੋਈ ਇਸ ਤਰ੍ਹਾਂ ਦਾ? ਭਾਜੀ ਜੰਗ ਬਾਈ ਨਾਲ ਹੈਗਾ ਮੇਰਾ 2019 ਤੋਂ 4 ਸਾਲ ਹੋ ਗਏ। ਉਦੋਂ ਕਹਿ ਲਓ ਕਿ ਡੇਰੇ ਵਾਲੇ ਨੂੰ ਮੈਨੂੰ ਲੱਗਦਾ ਜੰਗ ਸੰਧੂ ਜਾਣਦਾ ਸੀ। ਉਦੋਂ ਬਹੁਤ ਘੱਟ ਲੋਕ ਜਾਣਦੇ ਸੀ ਜਦੋਂ ਦਾ ਉਹ ਬਾਈ ਨਾਲ। ਤੇ ਉਦੋਂ ਉਹਨਾਂ ਦਾ ਬਹੁਤ ਵਧੀਆ ਗਾਣੇ, ਸੋਹਣੀ ਤੇ ਸੁਨੱਖੀ ਤੇਰੀ ਨਾਰ ਆਵੇ, ਭਾਗਾਂ ਵਾਲਾ ਤੂੰ ਮੁੰਡਿਆ, ਉਹ ਚੱਲਿਆ। ਉਸ ਤੋਂ ਬਾਅਦ ਵੀ ਮਤਲਬ ਕਾਫੀ ਉਹਨਾਂ ਦੇ ਗਾਣੇ ਜਿਹੜੇ ਆਏ ਚੱਲੇ, ਉਦੋਂ ਦੇ ਉਹ ਜਾਣਦੇ ਸੀ ਜਦੋਂ ਮੈਂ ਕੁਝ ਨਹੀਂ ਸੀ। ਤੇ ਇਹ ਬਹੁਤ ਮੇਰੇ ਲਈ ਕਹਿ ਲਓ ਵੱਡੀ ਗੱਲ ਹੁੰਦੀ ਆ। ਉਸ ਤੋਂ ਬਾਅਦ ਫਿਰ ਉਹ ਆਏ, ਹੁਣ ਉਹਨਾਂ ਨਾਲ ਪਲਾਨ ਸੀ ਕਾਫੀ ਦੇਰ ਤੋਂ ਚੱਲ ਰਿਹਾ ਕਿ ਆਪਾਂ ਗਾਣੇ ਕਰਾਂਗੇ, ਕੋਲੈਬੋਰੇਸ਼ਨਸ ਕਰਾਂਗੇ। ਤੇ ਹੁਣ ਉਹਨਾਂ ਨੇ ਜਿਹੜੇ ਗਾਣੇ ਕੁਝ ਬਣਨੇ ਆ, ਠੀਕ ਆ, ਕੁਝ ਉਹ ਬਣਾ ਕੇ ਮਤਲਬ ਲਿਆਏ ਆ ਕਿ ਵੀ ਆਪਾਂ ਇਹਦੇ ਵਿੱਚ ਐਡ ਆਨ ਕੁਝ ਕਰ ਸਕਦੇ ਆ, ਕੁਝ ਵਧੀਆ ਹੋ ਜਾਊਗਾ ਉਹ। ਐਂਡ ਫਿਰ ਕੁਝ ਹੁਣ ਬਵਾਂਗੇ ਸਟੂਡੀਓ ਇੱਥੋਂ, ਹੁਣ ਜਾ ਜੋ ਕੇ ਪਿੰਡ 'ਚ ਆਏ ਆ। ਤੇ ਇਸ ਤੋਂ ਬਾਅਦ ਜਦੋਂ ਸਟੂਡੀਓ ਜਾਵਾਂਗੇ ਫਿਰ ਕੁਝ ਵਧੀਆ ਉਹਨਾਂ ਨੂੰ ਪਲਾਨ ਕਰਾਂਗੇ। ਚਲੋ ਜੀ ਚਲੋ, ਇਸ ਤਰ੍ਹਾਂ ਹੀ ਆ ਵੀ ਇੱਕ ਦੂਜੇ ਨੂੰ ਮਿਲਣ ਗਿਲਣ ਨਾਲ ਹੀ ਰਾਬਤੇ ਬਣਦੇ ਆ, ਤੇ ਸਾਂਝ ਦੇ ਨਾਲ ਹੀ ਮੁਹੱਬਤ ਦੇ ਨਾਲ ਕੁਝ ਦੋਵਾਂ ਪੰਜਾਬਾਂ ਦੀ ਸਾਂਝ ਤੇ ਕੁਝ ਲਿਖਿਆ। ਦੋਵਾਂ ਪੰਜਾਬਾਂ ਦੀ ਸਾਂਝ ਤੇ ਭਾਜੀ ਪਹਿਲਾਂ ਤੇ ਪੰਜਾਬ ਹੀ ਗਾਣਾ ਸੀ, ਇਹ ਬਹੁਤ ਵੱਡੀ ਸਾਂਝ ਦਾ ਮੈਸੇਜ ਸੀ। ਹਾਂਜੀ ਉਹ ਗਾਣਾ ਹੋਣਾ ਭਾਜੀ ਸ਼ਾਵਾਂ ਤੇ ਬਾਵਾ ਮੈਨੂੰ ਇਸ ਵੇਲੇ ਭੁੱਲ ਜਾਂਦੀਆਂ। ਆਪ ਲਿਖਿਆ ਹੋਇਆ ਜਦੋਂ ਕੁਝ ਲਿਖਿਆ ਹੋਵੇ ਤੇ ਭੁੱਲ ਜਾਂਦਾ, ਆਪਦੇ ਨੂੰ ਭੁੱਲ ਜਾਂਦਾ, ਬਾਕੀਆਂ ਦਾ ਪਤਾ ਨਹੀਂ। ਤੇ ਵੈਸੇ ਸੈਡ ਗਾਣਾ ਉਹਦੇ ਵਿੱਚ ਮੈਂ ਕਿਤੇ ਨਾ ਭਾਜੀ ਪੰਜਾਬ ਦੀ ਗੱਲ, ਭਾਵੇਂ ਉਹ ਸੈਡ ਹੋਵੇ
ਮਤਲਬ ਕੁਝ ਵੀ ਅੰਦਾਜ਼ ਹੋਵੇ, ਰੋਮਾਂਟਿਕ ਵੀ ਹੋਵੇ, ਠੀਕ ਹੈ, ਉਹ ਇੱਕ ਰੋਮਾਂਟਿਕ ਸੀ ਪਿਆ ਫੁੱਲਾਂ ਦੀਆਂ ਪੱਤੀਆਂ ਤੇ ਮੀਂਹ ਲੱਗਦੀ, ਤੈਨੂੰ ਨਹੀਂ ਪਤਾ ਤੂੰ ਮੈਨੂੰ ਕੀ ਲੱਗਦੀ, ਤੇਰੇ ਵੱਲ ਆਉਂਦਾ ਪੈਰ ਰੁਕੇ ਸੋਹਣੀਏ, ਬਾਰਡਰਾਂ ਤੇ ਖਿੱਚੀ ਹੋਈ ਤੂੰ ਲੀ ਲੱਗਦੀ। ਬਾਰਡਰ ਦੀ ਗੱਲ ਮੈਂ ਕਿਤੇ ਨਾ ਕਿਤੇ ਕਰ ਜਾਣਾ, ਠੀਕ ਹੈ। ਹੁਣ ਇੱਕ ਗਾਣਾ ਆਉਣ ਵਾਲਾ ਹਲੇ, ਉਹਦੇ ਵਿੱਚ ਵੀ ਹੁੰਦਾ, ਕਹਿੰਦਾ ਬੋਲੀ ਵਿੱਚੋਂ ਝਾਤੀ ਮਾਰੇ ਮਾਲਵਾ ਨੀ ਮਾਈ, ਤੈਨੂੰ ਦੱਸਦੀ ਨੂੰ ਹਾਈ ਨਹੀਂ ਮੈਨੂੰ ਸੰਗ ਮਾਰਦੀ, ਲੀਕ ਜਨਾ ਹੁੰਦੀ ਆਪੇ ਲੈ ਕੇ ਦੇ ਜਾਂਦਾ, ਮੈਨੇ ਮੈਨੂੰ ਨਿੱਤ ਮੇਰੀ ਵੰਗ ਮਾਰਦੀ, ਠੀਕ ਹੈ। ਉਹ ਕਿਤੇ ਫਿਰ ਲੀਕ ਆ ਗਈ। ਉਹ ਇੱਕ ਹੁਣ ਸੈਡ ਆ, ਉਹਦੇ ਵਿੱਚ ਵੀ ਇਹ ਚੀਜ਼ ਆਈ ਆ, ਕਹਿੰਦਾ ਕਿ ਪਿਆਰ ਪਿੰਜੇ ਉੱਤੇ ਪੂਣੀ ਤੇਥੋਂ ਕੱਤ ਹੀ ਨਾ ਹੋਈ, ਕੰਧਾਂ ਉੱਚੀਆਂ ਹਿਰਈਆਂ ਨੀ ਘਮੰਡ ਵਾਲੀਆਂ, ਰੜਕਦੀ ਰਹਿਣਾ ਕਦੇ ਭੁੱਲ ਨਹੀਂ ਤੂੰ ਹੋਣੀ, ਜਿਵੇਂ ਭੁੱਲੇ ਨਹੀਂ ਸਿਆਣੇ ਗੱਲਾਂ ਵੰਡ ਵਾਲੀਆਂ, ਕਿ ਡੇਰੇ ਵਾਲਾ ਚਾਹੁੰਦਾ ਨਹੀਂ ਸੀ ਪਿਆਰਾਂ ਵਿੱਚ ਲੀਕ, ਨਹੀਂ ਤੂੰ ਗੋਰਿਆਂ ਦਾ ਵੰਡਿਆ ਪੰਜਾਬ ਨਿਕਲੀ, ਕਿਉਂਕਿ ਪੰਜਾਬ ਦੇ ਅਸੀਂ ਨਹੀਂ ਵੰਡਿਆ, ਇਹ ਵੰਡਿਆ ਗੋਰਿਆਂ ਨੇ। ਗੱਲ ਉਹੀ ਭਾਜੀ, ਜੇ ਦਿਲ ਟੁੱਟੇ ਦੀ ਕਰ ਲਓ, ਪਿਆਰ ਮੁਹੱਬਤ ਦੀ ਕਰ ਲਓ, ਠੀਕ ਹੈ, ਚੱਕਵੀਂ ਵੀ ਕਰ ਲਓ, ਤੇ ਉਹ ਲੀਕ ਦੀ ਗੱਲ ਕਿਤੇ ਨਾ ਕਿਤੇ ਆਈ ਜਾਂਦੀ ਮੇਰੇ ਕੋਲ। ਠੀਕ ਚਲੋ ਜੀ, ਲੀਕ ਵਾਲੀ ਗੱਲ ਵਿੱਚ ਆਵੇ ਵੀ ਲੀਕੋਂ ਪਾਰ ਵੀ ਤੁਸੀਂ ਟੱਪੋ। ਸਹੀ ਗੱਲ ਹੈ ਜੀ। ਤੇ ਸਾਨੂੰ ਉਮੀਦ ਹੈ ਵੀ ਅਸੀਂ ਵੀ ਚਲੋ ਤੁਹਾਡੇ ਨਾਲ ਜਾਵਾਂਗੇ, ਭਾਵੇਂ ਜਾਈਏ ਕਿਸੇ ਸੱਜੀ ਸੁੱਜੀ ਕਾਰ ਤੇ। ਸਾਡੀ ਮੁਹੱਬਤ ਦਾ ਡੇਰਾ ਸਾਹਿਬ ਬਹੁਤ ਸ਼ੁਕਰੀਆ, ਤੁਹਾਡੀ ਇਸ ਮੁਹੱਬਤ ਦਾ, ਦੂਜੀ ਨਹੀਂ, ਇਸ ਮੁਹੱਬਤ ਦਾ ਬਹੁਤ ਸ਼ੁਕਰੀਆ। ਤੁਹਾਡੇ ਕੋਲ ਡੇਰੇ ਤੇ ਆਏ, ਸਾਨੂੰ ਬਹੁਤ ਵਧੀਆ ਲੱਗਾ, ਸੋਹਣਾ ਲੱਗਾ, ਟੂਰ ਦਾ ਬਹੁਤ ਮਾਣ। ਮੈਂ ਉਹ ਗੱਲ ਕਰਦਾ ਖਾਸ ਤੌਰ ਤੇ ਰਾਤੀ ਸਾਨੂੰ ਜਿਹੜਾ ਮੀਂਹ ਪੈ ਗਿਆ ਸੀ ਮੰਜੇ ਚੁੱਕ ਕੇ ਜਾਣਾ ਪਿਆ, ਉਹਦਾ ਬਹੁਤ ਸ਼ੁਕਰੀਆ। ਨਹੀਂ ਉਹ ਮੈਂ ਤੁਹਾਨੂੰ ਕਿਹਾ ਵੀ ਕਿ ਭਾਈ ਆ ਜਾਓ, ਤੁਸੀਂ ਕਹਿੰਦੇ ਨਹੀਂ ਅਸੀਂ ਪੈਣਾ ਹੀ ਇੱਥੇ, ਮੈਂ ਕਿਹਾ ਆ ਜਾਓ ਫਿਰ। ਤੇ ਫਿਰ ਮੈਂ ਨਾਲ ਇਹ ਵੀ ਕਹਿ ਦਿੱਤਾ, ਮੈਂ ਕਿਹਾ ਭਾਜੀ ਮੈਂ ਗੱਲ ਸਿੱਧੀ ਆ, ਮੰਜਾ ਆਪਦਾ ਆਪ ਚੱਕਣਾ। ਚਲੋ ਜੀ, ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਸੋ ਪੋਡਕਾਸਟ ਵਧੀਆ ਲੱਗੇ ਤੇ ਸਾਡੇ ਫੇਸਬੁੱਕ ਪੇਜ ਨੂੰ, ਸਾਡੇ YouTube ਚੈਨਲ ਨੂੰ, ਸਾਡੇ ਜਿਹੜੇ ਦੂਜੇ ਪਲੇਟਫਾਰਮ ਤੇ ਪੋਡਕਾਸਟ ਆਨ 에ਅਰ ਹੁੰਦੀ ਉਹਨੂੰ ਜ਼ਰੂਰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਦੂਸਰਿਆਂ ਤੱਕ ਪਹੁੰਚਾਇਓ। ਮਿਲਦੇ ਆ ਫਿਰ, ਰੱਬ ਰੱਖਾ। ਬਹੁਤ ਸ਼ੁਕਰੀਆ ਜੀ।